ਨਾਵਲ ਪ੍ਰੋਫੈਸਰ ਬਾਪ ਨੰਬਰ 6। ਇਹ ਨਾਵਲ ਦੇ ਵਿੱਚ ਜਿਹੜਾ ਮਰਵੇ ਦੇ ਬੂਟੇ ਦਾ ਜ਼ਿਕਰ ਹੈ, ਅੱਜ ਇਹ ਨਾਵਲ ਦਾ ਬਾਪ ਉਸੇ ਮਰਵੇ ਦੇ ਬੂਟੇ ਦੇ ਕੋਲ ਹੀ ਪੇਸ਼ ਕੀਤਾ ਜਾ ਰਿਹਾ ਹੈ। ਮੈਨੂੰ ਬੜੀ ਦੇਰ ਬਾਅਦ ਆਪਣਾ ਇੱਕ ਕਮਰਾ, ਜਿਸ ਨੂੰ ਲੋਕੀ ਦਫ਼ਤਰ ਸਮਝ ਬੈਠੇ ਸਨ, ਮਿਲ ਗਿਆ ਹੈ। ਉਹ ਆਪਣੇ ਦਫ਼ਤਰ ਵਿੱਚ ਬੈਠਾ ਬਾਹਰ ਜਾਂਦੀਆਂ ਸੜਕ ਉੱਪਰ ਗੱਡੀਆਂ ਵੱਲ ਵੇਖਦਾ ਹੋਇਆ ਸੋਚਣ ਲੱਗਦਾ ਹੈ। ਇਹ ਫਿਰੋਜ਼ਪੁਰ ਰੋਡ ਦੀ ਇੱਕ ਝਲਕ ਹੈ, ਜਿਸ ਦੇ ਸਾਹਮਣੇ ਇੱਕ ਵੱਡਾ ਫਲਾਈਓਵਰ ਤੇ ਦੂਜੀ ਤੀਜੀ ਮੰਜ਼ਲ ਤੀਕਰ ਝਾਂਕਦੀ ਇੱਕ ਮੈਟਰੋ ਬੱਸ ਦੀ ਸੜਕ ਵਿਛੀ ਹੋਈ ਹੈ, ਜਿਸ ਨੂੰ ਸਰਕਾਰ ਨੇ ਆਪਣੇ ਕੰਮ ਵਿਖਾਉਣ ਲਈ ਮੁੱਢਲੇ ਮੋਹਰੇ ਦੇ ਤੌਰ ਉੱਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਰੋਲੇ ਬੜੇ ਪਏ ਨੇ। ਇਸ ਵਾਸਤੇ ਲੋਕਾਂ ਨੇ ਬਹੁਤ ਲਿਖਿਆ ਹੈ, ਬੜੀ ਲੈ ਦੇ ਹੋਈ ਹੈ, ਪਰ ਕੀ ਹੋਇਆ ਕੁਝ ਵੀ ਨਹੀਂ। ਉਸ ਨੂੰ ਆਪਣੇ ਹੀ ਪੁਰਾਣੇ ਘਰ ਦੇ ਬੂਹੇ ਦੇ ਕੰਧ ਵਿੱਚੋਂ ਮਿੱਟੀ ਭੁਰਦੀ ਵਿਖਾਲੀ ਦਿੰਦੀ ਏ। ਜਿੱਥੋਂ ਜਿੱਥੋਂ ਸੀਮਟ ਦੀ ਤਹਿ ਉਤਰਦੀ ਏ, ਉੱਥੋਂ ਸੁੱਕੀ ਮਿੱਟੀ ਘਿਰਦੀ ਪਈ ਏ, ਜਿਸ ਵਿੱਚੋਂ ਆਉਣ ਵਾਲੀ ਖੁਸ਼ਬੂ ਤੋਂ ਉਹ ਅਣਜਾਣ ਨਹੀਂ ਹੈ। ਉਸ ਨੂੰ ਜਦੋਂ ਦਾ ਪਤਾ ਚੱਲਿਆ ਏ ਕਿ 2 ਛਤੀਰਾਂ ਵਾਲੇ ਕਮਰੇ ਵਿੱਚ ਉਸ ਦਾ ਜਨਮ ਹੋਇਆ, ਤਾਂ ਉਸ ਨੂੰ ਉਹ ਕਮਰਾ ਆਪਣਾ ਲੱਗਣ ਲੱਗਾ ਤੇ ਉਸ ਨੂੰ ਇਹਦੇ ਨਾਲ ਮੋਹ ਹੋਰ ਵੱਧ ਗਿਆ। ਉਸ ਨੇ ਵੱਡੇ ਹੋ ਕੇ ਉਸੇ ਕਮਰੇ ਨੂੰ ਮੱਲ ਮਾਰ ਲਿਆ। ਇਹ ਗੱਲ ਉਦੋਂ ਸ਼ੁਰੂ ਹੋਈ ਜਦੋਂ ਸਾਰੇ ਭੈਣ ਭਰਾਵਾਂ ਤੋਂ ਵੱਖਰਾ ਰਹਿਣ ਲੱਗਾ। ਉਹ ਪੜ੍ਹਨਾ ਲਿਖਣਾ ਚਾਹੁੰਦਾ, ਨਾਲੇ ਉਸੇ ਹੀ ਕਮਰੇ ਦਾ ਇੱਕ ਬੂਹਾ ਉਸ ਨੇ ਬਾਹਰ ਨੂੰ ਵੀ ਕਢਵਾ ਲਿਆ, ਤਾਂ ਜੇ ਵੇਲੇ ਕਵੇਲੇ ਉਹ ਇੱਥੇ ਆ ਜਾ ਸਕੇ। ਕਈ ਵਾਰੀ ਤਾਂ ਉਹ ਰਾਤ ਦੇ ਕਿਸੇ ਪੈਰ ਬੂਹੇ ਨੂੰ ਕੁੰਡੀ ਮਾਰ ਕੇ ਬਾਹਰ ਨਿਕਲ ਜਾਂਦਾ, ਟੁਰਦਾ ਖੁਰੇ ਕਿੰਨਾ ਪੈਂਡਾ ਕਰਦਾ, ਪਰ ਜਦੋਂ ਉਸ ਨੂੰ ਹੋਸ਼ ਆਂਦੀ ਤਾਂ ਉਹ ਆਪਣੇ ਹੀ ਘਰ ਦੇ ਨੀਲੇ ਬੂਹੇ ਵਾਲੇ ਕਮਰੇ ਅੱਗੇ ਪਿਆ ਹੁੰਦਾ। 2 ਛਤੀਰਾਂ ਜੋ ਦਿਆਰ ਦੀਆਂ ਸਨ, ਦਿਆਰ ਦੀ ਲੱਕੜੀ ਜੋ ਵਰਿਆਂ ਬੱਧੀ ਚਲਦੀ ਰਹਿੰਦੀ ਏ, ਉਸ ਨੂੰ ਇੰਨਾ ਕੁ ਤਾਂ ਪਤਾ ਸੀ ਕਿ ਇਹ ਛਤੀਰ ਉਸ ਉੱਤੇ ਆਣ ਕੇ ਡਿੱਗਣ ਨਹੀਂ ਲੱਗੇ। ਪੂਰੇ ਘਰ ਵਿੱਚ ਲੈਂਟਰ ਪਾਉਣ ਦਾ ਵੇਲਾ ਆਇਆ ਤਾਂ ਉਸ ਨੇ ਬੜੇ ਲੜ ਲੁੜ ਕੇ ਆਪਣੇ ਉਸ ਕਮਰੇ ਨੂੰ ਬਚਾ ਕੇ ਇੱਕ ਵੱਡੇ ਮਾਰਕੇ ਵਾਂਗ ਦਾ ਕੰਮ ਕਰਨ ਦਾ ਹੌਸਲਾ ਕਰ ਲਿਆ। ਉਹ ਕਮਰਾ ਕੋਈ 6 ਫੁੱਟ ਚੌੜਾ ਹੋਣਾ ਹੈ, ਪਰ ਉਸ ਦੀ ਲੰਬਾਈ ਕੋਈ 10 ਫੁੱਟ ਹੋਣੀ ਹੈ, ਜਿਸ ਨਾਲ ਬਾਕੀ ਘਰ ਵਾਲਿਆਂ ਨੂੰ ਕੋਈ ਸਰੋਕਾਰ ਨਹੀਂ ਸੀ। ਘਰ ਦੇ ਬਾਕੀ ਜੀ ਉਸ ਨਾਲ ਉਹਨਾਂ ਮੋਹ ਵੀ ਨਹੀਂ ਸਨ ਰੱਖਦੇ। ਉਹ ਉਹਨਾਂ ਨਾਲ ਮੋਹ ਤਾਂ ਰੱਖਦਾ, ਪਰ ਇਸ ਮੋਹ ਦਾ ਵਿਖਾਲਾ ਕਦੇ ਹੋ ਹੀ ਨਹੀਂ ਸਕਿਆ। ਰੰਗ ਬਦਲੇ, ਮੌਸਮ ਬਦਲੇ, ਹਵਾਵਾਂ ਤੇ ਰੁੱਤਾਂ ਟਿਕਰ ਬਦਲਦੀਆਂ ਉਸ ਨੇ ਇੱਥੇ ਹੀ ਵੇਖੀਆਂ ਸਨ। ਜੰਮੂਆਂ ਦੇ ਰੁੱਖ ਦੀ ਲੱਕੜੀ ਦੇ ਨਾਲ ਉਸ ਦੇ ਕਮਰੇ ਦੀ ਇੱਕ ਨਿੱਕੀ ਜਿਹੀ ਖਿੜਕੀ ਨੂੰ ਬੰਦ ਕਰ ਦਿੱਤਾ ਜਾਂਦਾ ਏ। ਉਹ ਇੰਜ ਉਦੋਂ ਕਰਦਾ ਜਦੋਂ ਰਾਤ ਚੌਖੀ ਹੋ ਜਾਂਦੀ। ਉਹ ਲੰਮੇ ਪਿਆ ਉਤਾਂ ਛੱਤ ਵੱਲ ਨੂੰ ਵੇਖਦਾ। 2 ਛਤੀਰਾਂ ਉੱਤੇ ਕਿੱਕਰ ਦੇ ਸੇਰੂ ਬਾਲੇ ਜੋ ਉਸ ਨੂੰ ਵਿਖਾਈ ਦਿੱਤੇ, ਉਸ ਉੱਪਰ ਲੱਕੜੀ ਦੇ ਫੱਟੇ ਲੱਗੇ ਹੋਏ ਸਨ। ਇਹ ਉਸ ਤੋਂ ਵੀ ਪੁਰਾਣੀ ਸੀ। ਇਹ ਉਹੀ ਲੱਕੜੀ, ਉਹੀ ਬਾਲੇ, ਉਹੀ ਛਤੀਰ ਸਨ ਜੋ ਉਸ ਦੇ ਘਰ ਵਿੱਚ ਉਸ ਦੇ ਜਨਮ ਤੋਂ ਵੀ ਪਹਿਲੋਂ ਦੇ ਇੱਥੇ ਸਨ। ਉਸ ਨੂੰ ਯਾਦ ਏ, ਉਦੋਂ ਅੱਧਾ ਵਿਹੜਾ ਕੱਚਾ ਹੁੰਦਾ ਸੀ, ਬਾਕੀ ਅੱਧੇ ਵਿਹੜੇ ਵਿੱਚ ਇੱਟਾਂ ਟਕ ਲੱਗੀਆਂ ਹੋਈਆਂ, ਜਿਸ ਉੱਪਰ ਰੋਜ਼ ਦਿਹਾੜ ਨੂੰ ਟਾਕੀ ਪੋਚਾ ਵੱਜਦਾ ਰਹਿੰਦਾ। ਉਸ ਵੇਲੇ ਉਹ ਆਪਣੇ ਕਿਚਨ ਨੂੰ ਚਲਾਣੀ ਆਖਦੇ ਹੁੰਦੇ ਸਨ, ਜੋ ਵੇਖਦਿਆਂ ਬਾਵਰਚੀ ਖਾਨਾ ਬਣਿਆ, ਹੁਣ ਕਿਚਨ ਦਾ ਰੂਪ ਧਾਰ ਗਿਆ। ਚਲਾਣੀ ਵਿੱਚ ਤਾਂ ਇਹ ਰੀਤ ਵੀ ਲੱਗੀ ਆਂਦੀ ਸੀ ਕਿ ਕੋਈ ਵੀ ਅੰਦਰ ਜੁੱਤੀ ਸਮੇਤ ਨਹੀਂ ਜਾਵੇਗਾ। ਜੁੱਤੀ ਸਮੇਤ ਹੀ ਜਾਵਣ ਦਾ ਰਿਵਾਜ ਅੱਜ ਵੱਧਦਾ ਜਾ ਰਿਹਾ ਹੈ। ਉਸ ਨੂੰ ਇਹ ਸਭ ਇੱਕ ਝਲਕ ਜੀ ਵਾਂਗ ਆਪਣੇ ਸਾਹਮਣੇ ਵਾਪਰਦਾ ਮਹਿਸੂਸ ਹੁੰਦਾ ਰਹਿੰਦਾ ਹੈ। ਇੱਕ ਲਮਹੇ ਵਿੱਚ ਉਹ ਆਪਣੇ ਬਾਲਪਨ ਵਿੱਚ ਹੁੰਦਾ, ਉੱਥੇ ਜਾ ਕੇ ਉਸ ਨੂੰ ਸੁੱਖ ਜਿਹਾ ਮਿਲ ਜਾਂਦਾ। ਦੂਰੋਂ ਲੰਘਦੀ ਹੋਈ ਵੱਡੇ ਪਲਾਜ਼ਿਆਂ ਦੇ ਬਰਾਬਰ ਉੱਚੀ ਬਣੀ ਸੜਕ ਉੱਪਰ ਟੁਰਦੀ ਮੈਟਰੋ ਬੱਸ ਦੇ ਸ਼ੀਸ਼ਿਆਂ ਦੇ ਵਿੱਚੋਂ ਇੱਕ ਲਸ਼ਕੋਰਾ ਉਸ ਨੂੰ ਬਾਲਪਨ ਤੋਂ ਅਜੋਕੇ ਦੌਰ ਵਿੱਚ ਲੈ ਆਂਦਾ ਹੈ। ਉਹ ਪਰਾਂ ਨੁੱਕਰ ਵਿੱਚ ਇੱਕ ਲੱਕੜੀ ਦੇ ਬਣੇ ਹੋਏ ਮੇਜ਼ ਉੱਪਰ ਬਿਜਲੀ ਨਾਲ ਚੱਲਣ ਵਾਲੀ ਕੇਤਲੀ ਤੇ ਟੀ ਬੈਗਸ ਵੱਲ ਧਿਆਨ ਮਾਰਦਿਆਂ ਹੋਇਆਂ ਆਪਣੇ ਮੋਬਾਈਲ ਫੋਨ ਨੂੰ ਚਾਰਜਿੰਗ ਉੱਪਰ ਲਾ ਦਿੰਦਾ ਹੈ। ਆਪ ਲੈਪਟਾਪ ਉੱਤੇ ਆਪਣੇ ਆਪ ਨੂੰ ਰੁੱਝਿਆ ਰੱਖਣ ਦੇ ਯਤਨ ਲੱਭਦਾ ਹੈ। ਆਪਣੇ ਫੇਸਬੁੱਕ ਅਕਾਊਂਟ ਦੇ ਜਾਂ ਉਹ ਇਨਬਾਕਸ ਖੋਲ੍ਹਦਾ ਹੈ, ਫਿਰ ਈਮੇਲ ਵੇਖਦਾ ਹੈ, ਨਾਲ ਹੀ ਉਹ ਗੂਗਲ ਤੇ ਜਾ ਕੇ ਅੱਜ ਦਾ ਤਾਜ਼ਾ ਅਖਬਾਰ ਪੜ੍ਹਨ ਲੱਗ ਜਾਂਦਾ ਹੈ। ਅਖੀਰ ਇਦਾਰਤੀ ਸਫ਼ੇ ਉੱਪਰ ਆ ਕੇ ਆਪਣਾ ਯਾਰਾਂ ਬੇਲੀਆਂ ਦੇ ਕਾਲਮਾਂ ਉੱਤੇ ਆ ਕੇ ਰੁਕ ਜਾਂਦਾ ਹੈ।
ਉਹ ਇੱਕ ਸੌਫਟਵੇਅਰ ਡਾਊਨਲੋਡ ਕਰਦਿਆਂ ਹੋਇਆਂ ਆਪਣਾ ਫੇਸਬੁੱਕ ਦਾ ਖਿਆਲ ਨਾਲ ਕਰਦਿਆਂ ਹੋਏ ਵੀ ਲੌਗਇਨ ਕਰਕੇ ਸਮਾਜੀ ਵੈਬਸਾਈਟ ਉੱਪਰ ਆ ਜਾਂਦਾ ਹੈ। ਹਾਲੇ 16 ਦਸੰਬਰ ਦੇ ਵਾਕਿਆਤ ਨੂੰ ਜ਼ੇਨ ਉੱਤੇ ਹੀ ਲਈ ਬੈਠੇ ਲੋਕ ਨੇ। ਕੋਈ ਕੁਰਾਨੇ ਪਾਕ ਦੀਆਂ ਆਇਤਾਂ ਟੈਗ ਕਰੀ ਜਾ ਰਿਹਾ ਹੈ, ਕਈਆਂ ਨੇ ਬਾਈਬਲ ਮੁਕੱਦਸ ਵਿੱਚੋਂ ਅਮਨ ਤੇ ਰਵਾਦਾਰੀ ਦੇ ਸਬਕ ਨੂੰ ਉਗੜਵਾਂ ਕਰ ਵਿਖਾਇਆ ਹੈ। ਨਾਲ ਹਜ਼ਰਤ ਮਸੀਹ ਦੀ ਤਸਵੀਰ ਵੀ ਹੈ ਜੋ ਸਲੀਬ ਉੱਪਰ ਨੇ अलैहिस्सलाम। ऐसे ही सलीब उपर मसीह अलैहिस्सलाम ਦੀ ਤਸਵੀਰ ਵੇਖਦਾ ਉਹ ਕਿੰਨਾ ਚਿਰ ਸੋਚਾਂ ਦੀ ਘੁੰਮਣ ਘੇਰੀ ਵਿੱਚ ਹੁੰਦਾ ਹੈ ਕਿ ਕੋਈ ਉਸ ਨੂੰ ਚੈਟ ਰੂਮ ਵਿੱਚੋਂ ਬੁਲਾਉਂਦਾ ਹੈ। ਦੂਰ ਸਮੁੰਦਰ ਪਾਰ ਦੀ ਇੱਕ ਸਵਾਣੀ ਉਸ ਨਾਲ ਗੱਲਾਂ ਕਰਦੀ ਹੈ। ਉਹ ਇੱਕ ਲਿਖਾਰਨ ਹੈ ਜੋ ਲਿਸਾਨੀਅਤ ਤੇ ਕਹਾਣੀ ਦੇ ਉੱਤੇ ਇੱਕ ਅਥਾਰਟੀ ਮੰਨੀ ਜਾਂਦੀ ਹੈ। ਉਹ ਇੱਕ ਲਿਖਾਰਨ ਉਸ ਨੂੰ ਜਾਣਦਾ ਹੈ, ਪਛਾਣਦਾ ਹੈ, ਉਸ ਨੂੰ ਚੇਤੇ ਆਉਂਦਾ ਹੈ ਕਿ ਉਹ ਤੇ ਉਹਦਾ ਖਾਵੰਦ ਜੋ ਇਸ ਵੇਲੇ ਇੱਕ ਇਨਕਲਾਬੀ ਸੋਚ ਰੱਖਣ ਵਾਲੇ ਸ਼ਾਇਰ ਸੀ, ਉਸ ਇਨਕਲਾਬੀ ਸੋਚ ਰੱਖਣ ਵਾਲੇ ਨੇ ਆਪਣੀ ਬਪਤਾ ਸੁਣਾਣੀ ਸ਼ੁਰੂ ਕੀਤੀ ਤਾਂ ਤਪਦੀ ਲੁੱਕ ਨੂੰ ਉਹ ਸੜਕਾਂ ਉੱਪਰ ਖਿਲਾਰਦਾ ਆਪਣੇ ਅਹਿਸਾਸ ਨੂੰ ਵੀ ਲੁਸਾਂਦਾ ਹੋਇਆ ਦਰਸਾਉਣ ਲੱਗ ਜਾਂਦਾ ਹੈ। ਉਸ ਨੂੰ ਇਨਕਲਾਬੀ ਸ਼ਾਇਰ ਅੱਜ ਵੀ ਕਿਸੇ ਸੜਕ ਦੇ ਖੁੱਡੇ ਭੁਰਦਾ ਹੋਇਆ ਨਜ਼ਰ ਆਉਂਦਾ ਹੈ। ਓਨੀ ਗਰਮੀ ਓਨਾ ਹੀ ਕਰਬ ਉਸ ਦੇ ਦੱਸਣ ਦੇ ਅੰਦਾਜ਼ ਵਿੱਚ ਪਖਾਲੀ ਦਿੰਦਾ ਹੈ। ਉਹ ਬਾਦੋਂ ਇੱਕ ਵੱਡੇ ਸਾਰੇ ਹਾਲ ਕਮਰੇ ਵਿੱਚ ਇੱਕ ਪਿਆਨੋ ਉੱਤੇ ਜਾ ਬੈਠਦਾ ਹੈ। ਇਨਕਲਾਬ, ਲੁੱਕ, ਤਪਸ਼ ਤੇ ਕਰਬ ਸਭ ਕੁਝ ਉਸ ਦੀਆਂ ਉਂਗਲਾਂ ਵਿੱਚ ਆ ਜਾਂਦਾ ਹੈ। ਉਂਗਲਾਂ ਥੜਕ ਰਹੀਆਂ ਸਨ। ਉਹਨੂੰ ਲੱਗਾ ਜਿਵੇਂ ਉਸ ਦੀਆਂ ਉਂਗਲਾਂ ਕਾਹਲੀ ਨਾਲ ਚੈਟ ਕਰਦੀਆਂ ਰੁਕ ਗਈਆਂ ਹੋਵਨ। ਫੇਸਬੁੱਕ ਉੱਤੇ ਇੱਕ ਚੁੱਪ ਦਾ ਪਹਿਰਾ ਲੱਗ ਗਿਆ ਹੋਵੇ, ਬਿਲਕੁਲ ਉਵੇਂ ਜਿਵੇਂ ਅੰਗਰੇਜ਼ੀ ਫਿਲਮਾਂ ਵਿੱਚ ਮੁੰਡਾ ਕੁੜੀ ਜਦੋਂ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਤਾਂ ਸੁਨਾਟਾ ਖਾਮੋਸ਼ੀ ਜਿਹਾ ਹੋ ਜਾਂਦੀ। ਬਿਲਕੁਲ ਉਸੇ ਤਰ੍ਹਾਂ ਦਾ ਸੁਨਾਟਾ ਇੱਕ ਵਾਰ ਉਹ ਦੋਵੇਂ ਮਹਿਸੂਸ ਕਰ ਰਹੇ ਸਨ, ਕਿਉਂ ਜੇ ਇੱਕ ਅਜਿਹੀ ਫੋਟੋ ਟੈਗ ਹੋਈ ਸੀ ਜਿਸ ਦਾ ਮਤਲਬ ਸੀ ਕਿ ਸ਼ਿੱਦਤ ਪਸੰਦੀ ਬੜੀ ਚੰਗੀ ਗੱਲ ਏ। ਕਿਸੇ ਨੇ ਮਜ਼ਹਬ ਦੀ ਆੜ ਲੈ ਕੇ ਹਦੀਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਕਿੰਨੇ ਸਾਰੇ ਅਕਲ ਦੇ ਅੰਨਿਆਂ ਨੇ ਤਾਂ 30 ਸੈਕਿੰਡਾਂ ਦੇ ਅੰਦਰ ਅੰਦਰ ਪਸੰਦ ਦੀ ਮੋਹਰ ਵੀ ਲਾ ਦਿੱਤੀ। ਇੱਕ ਹੋਰ ਮਜ਼ਹਬ ਵਾਲਿਆਂ ਦੇ ਗਰੁੱਪ ਨੇ ਐਡੋਬ ਫੋਟੋਸ਼ਾਪ ਉੱਪਰ ਜਾ ਕੇ ਇਸ ਦਾ ਜਵਾਬ ਕਢਿਆ ਤਾਂ ਦੋਵੇਂ ਤਸਵੀਰਾਂ ਨਾਲ ਨਾਲ ਲਾ ਕੇ ਆਪਣਾ ਫਰਜ਼ ਨਿਭਾਉਣ ਦਾ ਪੂਰਾ ਪ੍ਰਬੰਧ ਕਰ ਲਿਆ। ਇਹ ਅਜਿਹੀ ਲੜਾਈ ਸੀ ਜਿਸ ਵਿੱਚ ਜਾਲੀ ਅਕਾਊਂਟ ਬਣਾ ਕੇ ਲੜੇ ਜਾਣ ਵਾਲਿਆਂ ਨੇ ਇੱਕ ਦੂਜੇ ਦੇ ਮਜ਼ਹਬ ਨੂੰ ਨਿਸ਼ਾਨਾ ਬਣਾਇਆ ਹੋਇਆ ਸੀ। ਕਈ ਵਾਰ ਤਾਂ ਤੇ ਗੱਲ ਕਤਲ ਤੀਕਰ ਵੀ ਆ ਜਾਂਦੀ, ਕਿਉਂ ਜੇ ਮਜ਼ਹਬੀ ਸੋਚ ਰੱਖਣ ਵਾਲੀ ਇੱਕ ਤਨਜ਼ੀਮ ਜਾਂ ਸੰਸਥਾ ਦੂਜੇ ਮਜ਼ਹਬ ਦੇ ਖਿਲਾਫ ਜ਼ਹਿਰ ਘੋਲਣ ਦੇ ਯਤਨ ਵਿੱਚ ਮਸਰੂਫ ਰਹਿੰਦੀ ਹੈ। ਇਹ ਗੱਲਾਂ ਤੋਂ ਗਾਲਾਂ ਤੀਕਰ ਦਾ ਸਫ਼ਰ ਚੰਦ ਮਿੰਟਾਂ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਉਸ ਸਵਾਨੀ ਨੇ ਆਪਣੀ ਗੱਲ ਮੁਕਾਈ ਪਰ ਉਹ ਅੱਗੋਂ ਕੁਝ ਨਾ ਆਖ ਸਕਿਆ, ਕਿਉਂ ਜੇ ਉਹ ਇੰਨੀ ਦੇਰ ਨੂੰ ਚਾਹ ਬਣਾਉਣ ਲਈ ਉੱਠ ਖਲੋਤਾ। ਉਸ ਨੂੰ ਆਪਣੇ ਪ੍ਰਾਇਮਰੀ ਸਕੂਲ ਦੇ ਵੇਲੇ ਨੂੰ ਬੁੱਕਲ ਮਾਰਨ ਤੇ ਦਿਲ ਕੀਤਾ। ਉਸ ਦਾ ਦਿਲ ਕੀਤਾ ਕਿ ਉਸ ਵੇਲੇ ਵਿੱਚ ਜਾ ਗਵਾਚੇ ਜਾਂ ਉਹ ਵੇਲਾ ਉਸ ਵੇਲੇ ਦੇ ਇਸ ਵੇਲੇ ਦੇ ਕੋਲ ਲਿਆ ਕੇ ਖੜਾ ਕਰ ਦੇਵੇ, ਦੋਵਾਂ ਨੂੰ ਇੱਕ ਦੂਜੇ ਦੇ ਸਾਹਵੇਂ ਕਰ ਦੇਵੇ ਜਾਂ ਫਿਰ ਦੋਵਾਂ ਨੂੰ ਇੱਕ ਦੂਜੇ ਦੇ ਅੰਦਰ ਸਮੋ ਦੇਵੇ। ਉਹ ਸੋਚਦਾ ਹੈ ਅਸੀਂ ਤਾਂ ਇਕੱਠੇ ਹੀ ਬੈਠਦੇ ਸਾਂ, ਇਕੱਠੇ ਹੀ ਖਾਂਦੇ ਸਾਂ, ਇਕੱਠੇ ਹੀ ਰੋਂਦੇ ਹੱਸਦੇ ਸਾਂ। ਸਾਡੇ ਪੂਰੇ ਮੁਹੱਲੇ ਵਿੱਚ ਲਸੂੜੀ ਦੇ ਰੁੱਖ ਤੋਂ ਹੀ ਜਿਵੇਂ ਪੂਰੀ ਕਹਾਣੀ, ਪੂਰਾ ਮੁਹੱਲਾ ਸ਼ੁਰੂ ਹੁੰਦਾ। ਲਸੂੜੀ ਵਾਲੀ ਗਲੀ ਦੇ ਨੁੱਕੜ ਤੇ ਮਾਮਾ ਦਾ ਘਰ ਸੀ। ਮਾਮਾ ਨੂੰ ਸਾਰੇ ਵਡੇਰੀ ਹੋਣ ਕਰਕੇ ਮਾਮਾ ਕਹਿੰਦੇ ਸਨ। ਮਾਮਾ ਘਰ ਵਾਲਿਆਂ ਵੱਲੋਂ ਮਿਲਿਆ ਨਾਂ ਸੀ, ਪਰ ਸਾਰੇ ਐਸੇ ਨਾਂ ਨਾਲ ਪੁਕਾਰਨ ਲੱਗੇ। ਇਹ ਨਾਂ ਉਹਨਾਂ ਦਾ ਕਿਵੇਂ ਪਿਆ ਕੋਈ ਨਹੀਂ ਜਾਣਦਾ। ਉਹਨਾਂ ਦਾ ਘਰ ਵਾਲਾ ਸਰਕਾਰੀ ਬੱਸ ਚਲਾਉਂਦਾ ਚਲਾਣਾ ਕਰ ਗਿਆ ਹੋਇਆ ਸੀ। 3 ਕੁੜੀਆਂ, ਇੱਕ ਜਾਂ ਤੇ ਇੱਕ ਮੁੰਡਾ ਜੋ ਆਪਣੇ ਪਿਓ ਵਾਂਗ ਡਰਾਈਵਰ ਹੀ ਬਣਿਆ ਸੀ ਤੇ ਕਿਸੇ ਕੋਲੋਂ ਉਧਾਰ ਲੈ ਕੇ ਟੈਕਸੀ ਚਲਾਉਂਦਾ। ਉਸ ਦਾ ਨਾਂ ਸੀ ਜਾਰਜ ਵਾਸ਼ਿੰਗਟਨ, ਪਰ ਉਸ ਦਾ ਨਾਂ ਕਿਸੇ ਨੂੰ ਘੱਟ ਹੀ ਪਤਾ। ਸਾਰੇ ਮਹੱਲੇ ਵਿੱਚ ਉਸ ਨੂੰ ਸਾਧੂ ਹੀ ਆਖਦੇ ਹੁੰਦੇ ਸਨ। ਉਹਨਾਂ ਦੇ ਨਾਲ ਹੀ ਇੱਕ ਜਲਾਇਆਂ ਦਾ ਘਰ ਜਿਸ ਨੇ ਇਛਰੇ ਵਿੱਚ ਆਪਣਾ ਇੱਕ ਇਲੈਕਟ੍ਰਿਕ ਸਟੋਰ ਪਾ ਲਿਆ ਹੋਇਆ ਹੈ। ਉਹਨਾਂ ਦੇ ਨਾਲ ਹੀ ਸਾਡਾ ਘਰ ਹੁੰਦਾ ਸੀ। ਪਿੱਛੇ ਕੁਝ ਬਿਹਾਰੀ ਵੀ ਰਹਿੰਦੇ ਸਨ ਜਿਨ੍ਹਾਂ ਦੇ ਸਾਰੇ ਬਾਲ ਮਿੱਟੀ ਵਿੱਚ ਖੇਡਦੇ ਖੇਡਦੇ ਬੜਾ ਉੱਚਾ ਬੋਲਦੇ ਰਹਿੰਦੇ ਸਨ। ਉਹ ਸੋਚਦਾ ਹੈ ਘਰ ਦੀਆਂ ਜ਼ਨਾਨੀਆਂ ਸਮੇਤ ਸਾਰੇ ਹੀ ਪਾਨ ਖਾਂਦੇ ਰਹਿਣਾ ਤੇ ਨਾਲ ਹੀ ਵਸਦੀ ਕੋਲ ਪਈਆਂ ਵਾਂਗ ਆਪਣਾ ਫਰਜ਼ ਸਮਝਦੇ ਸਨ। ਉਹਨਾਂ ਦੇ ਨਾਲ ਹੀ ਆਰਥਰ ਜੋਜ਼ਫ ਹੋਰੀ, ਮਿਸ ਮਾਰਥਾ ਵੀ ਰਹਿੰਦੇ ਸਨ। ਜੇ ਵੱਡਾ ਦਿਨ ਹੁੰਦਾ
ਤਾਂ ਇੱਕ ਛਿੱਕੂ ਅੰਦਰ ਮਾਲਟੇ, ਅਮਰੂਦ, ਕੇਲੇ, ਅਖਰੋਟ, ਮੂੰਗਫਲੀਆਂ, ਮਲੋਕ, ਚਲਗੋਜ਼ੇ ਵਗੈਰਾ ਮੁਸਲਮਾਨਾਂ ਦੇ ਘਰ ਵਿੱਚ ਬਹੁਤੇ ਆਂਦੇ, ਤੇ ਜੇ ਨਿੱਕੀ ਈਦ ਹੁੰਦੀ ਤਾਂ ਸੇਵੀਆਂ ਮਾਮਾ ਦੇ ਘਰ ਤੇ ਮਿਸ ਮਾਰਥਾ ਦੇ ਘਰ ਤੋਂ ਵੰਡਣ ਦਾ ਮੁੱਢ ਬਚਦਾ। ਉਦੋਂ ਤੀਕਰ ਕੇਕ ਤੇ ਮਿਠਾਈਆਂ ਦਾ ਡੱਬੇ ਦੇਣ ਦਾ ਬਹੁਤਾ ਰਿਵਾਜ ਨਹੀਂ ਸੀ। ਇੱਥੋਂ ਤੀਕਰ ਕਿ ਵੱਡੀ ਈਦ ਵੇਲੇ ਗੋਸ਼ਤ ਤੀਕਰ ਇਕੱਠੇ ਬਹਿ ਪਕਾਉਂਦੇ, ਬਣਾਉਂਦੇ ਤੇ ਖਾਂਦੇ। ਮਾਮਾ ਸਭ ਤੋਂ ਵੱਧ ਵਡੇਰੀ ਸੀ, ਉਸ ਨੂੰ ਤਾਂ ਕੰਢੀ ਚੁੱਕਣਾ ਵੀ ਆਉਂਦੀ ਸੀ। ਇਸ ਤੋਂ ਵਕਤ ਗਲਾ ਮਲਣਾ ਉਹਨਾਂ ਤੇ ਮੁਕਤ ਸੀ। ਉਹਨੂੰ ਯਾਦ ਆਉਂਦਾ ਹੈ ਕਿ ਹਥੌੜੇ ਦੇ ਨਿਸ਼ਾਨ ਵਾਲੀ ਸਿਗਰਟ ਪੀਂਦੇ ਹੋਏ ਪਹਿਲਾਂ ਉਹ ਜਿਹੜਾ ਬ੍ਰਾਂਡ ਪੀਂਦੇ ਸਨ ਉਸ ਉੱਪਰ ਹਥੌੜੇ ਦਾ ਨਿਸ਼ਾਨ ਬਣਿਆ ਸੀ, ਤੇ ਫਿਰ 105 ਵਰਿਆਂ ਦੀ ਹਯਾਤੀ, ਸਗੋਂ ਲੰਮੀ ਭਰਪੂਰ ਹਯਾਤੀ ਵਿੱਚ ਉਹ ਦੂਜਾ ਬ੍ਰਾਂਡ ਕੇਟੂ ਸਿਗਰਟ ਨੂੰ ਪੀਣਾ ਆਪਣਾ ਫਰਜ਼ ਸਮਝਣ ਲੱਗੇ। 100 ਦੇ ਨੇੜੇ ਹੋਏ ਤਾਂ ਮਾਮਾ ਦੇ ਵਾਲ ਕਾਲੇ ਉਗਣੇ ਸ਼ੁਰੂ ਹੋ ਗਏ। ਪਰ ਇਹ ਹਾਲਾਤ ਉਦੋਂ ਸਨ। ਹੁਣ ਜਦੋਂ ਅਸੀਂ ਇੱਕ ਦੂਜਿਆਂ ਨੂੰ ਇਨਸਾਨਾਂ ਦੀ ਥਾਂ ਮਜ਼ਹਬ ਦੀ ਤਕੜੀ ਵਿੱਚ ਤੋਲਣਾ ਸ਼ੁਰੂ ਕੀਤਾ ਹੈ ਤਾਂ ਹਾਲਾਤ ਉੱਕਾ ਹੀ ਬਦਲਣਾ ਸ਼ੁਰੂ ਹੋ ਗਏ ਨੇ। ਇੱਕ ਦੂਜੇ ਤੋਂ ਡਰ ਤੇ ਬੇਵਸਾਈ ਹੈ ਜਿਹੜੀ ਵੱਧ ਰਹੀ ਹੈ। ਉਦੋਂ ਕਿਸੇ ਸ਼ਮਾ ਜਾਂ ਸ਼ਹਿਜ਼ਾਦ ਨੂੰ ਜਿਉਂਦੇ ਜਾਗਦੇ ਸਾੜ ਕੇ ਮਿੱਟੀ ਵਿੱਚ ਦੱਬਣ ਦੀ ਸੋਚ ਵੀ ਨਹੀਂ ਸੀ। ਫਿਰ ਵੇਖਦਿਆਂ ਹੀ ਵੇਖਦਿਆਂ ਮਜ਼ਹਬੀ ਇਬਾਦਤ ਗਾਹਾਂ ਵਧੀਆਂ, ਇੰਨੀਆਂ ਵਧੀਆਂ ਕਿ ਉਹਨਾਂ ਅੰਦਰ ਦੇ ਇਨਸਾਨ ਵੀ ਇਨਸਾਨ ਨਾ ਰਹੇ। ਹੁਣ ਚਰਚਾਂ, ਮੰਦਰਾਂ, ਮਸੀਤਾਂ ਵਿੱਚ ਬਗੈਰ ਨਾਗਿਆਂ ਤੋਂ ਜਾਣ ਵਾਲਿਆਂ ਦੀ ਤਾਦਾਦ ਆਏ ਦਿਹਾੜ ਵੱਧ ਰਹੀ ਹੈ, ਪਰ ਇਹਨਾਂ ਵਿੱਚ ਇੱਕ ਦੂਜੇ ਦੇ ਭਲਾਈ ਚਾਹਣ ਵਾਲੇ ਕਿੰਨੇ ਕੁ ਨੇ, ਇਸ ਦਾ ਜਵਾਬ ਲੱਭਣਾ ਬਹੁਤਾ ਔਖਾ ਨਹੀਂ ਰਹਿ ਗਿਆ। ਇਹ ਸਾਰੇ ਸਾਡੇ ਵਸੇਬ ਦੇ ਬਸ਼ਿੰਦੇ ਕਿਸੇ ਰੋਗ ਦਾ ਸ਼ਿਕਾਰ ਨੇ, ਜਿਸ ਦੀ ਦਵਾ ਵੀ ਖਾਈ ਜਾ ਰਹੇ ਨੇ, ਪਰ ਇਸ ਦਾ ਅਸਰ ਹੋ ਹੀ ਨਹੀਂ ਰਿਹਾ। ਇੱਕ ਅਰਸਾ ਬੀਤ ਗਿਆ ਹੈ, ਇੱਕ ਅਰਸਾ ਲੰਮਾ ਅਰਸਾ ਹੋਰ ਦਰਕਾਰ ਹੈ। ਅੱਜ ਇਹ ਹੋ ਗਿਆ ਹੈ ਕਿ ਲੋਕੀ ਦੂਜੇ ਨੂੰ ਫੌਰੀ ਗਲਤ ਕਹਿ ਦਿੰਦੇ ਨੇ ਤੇ ਖੁਦ ਨੂੰ ਠੀਕ, ਜਦ ਕਿ ਇਹ ਮੰਨਣ ਲਈ ਕੋਈ ਵੀ ਤਿਆਰ ਨਹੀਂ ਕਿ ਉਹ ਵੱਖਰੀ ਸੋਚ ਰੱਖਣ ਵਾਲੇ ਨੇ ਤੇ ਅਜਿਹੀ ਸੋਚ ਜੋ ਸਾਡੇ ਨਾਲ ਮੇਲ ਨਹੀਂ ਖਾਂਦੀ। ਲੱਗਦਾ ਹੈ ਤੂੰ ਕਿਧਰੇ ਹੋਰ ਹੈ। ਉਹ ਸਵਾਣੀ ਉਸ ਨੂੰ ਫੇਸਬੁੱਕ ਉੱਪਰ ਲਗਾਤਾਰ ਸਵਾਲ ਕਰ ਰਹੀ ਹੋਏਗੀ, ਪਰ ਜਦੋਂ ਆਪਣੇ ਆਪ ਵਿੱਚ ਆਇਆ ਤਾਂ ਉਹ ਸਾਈਨ ਆਊਟ ਹੋ ਚੁੱਕੀ ਸੀ। ਉਸ ਨੇ ਸਿਰਫ ਇੰਨਾ ਹੀ ਲਿਖਿਆ, ਵੱਡਾ ਤੇ ਚੋਖਾ ਅਫਸੋਸ। ਇਹ ਸਭ ਵੇਖ ਉਹ ਪਾਣੀ ਦਾ ਘੁੱਟ ਭਰਨ ਲਈ ਉੱਠਿਆ। ਉਹ ਪਾਣੀ ਜੋ ਜੀਵਨ ਜਿੰਦਾ ਹੈ, ਅਲਮਾ ਅਲ ਹਯਾਤ, ਪਾਣੀ ਜੋ ਜੀਵਨ ਹੈ, ਪਾਣੀ ਜੋ ਜੀਵਨ ਹੈ। ਇਹ ਸੀ ਅੱਜ ਦਾ 6ਵਾਂ ਬਾਬ। ਇਸ ਤੋਂ ਵੱਖ ਇਹ ਉਹ ਦਰਖਤ ਹੈ, ਮਰਵੇ ਦਾ ਬੂਟਾ, ਜਿਹੜਾ ਇਸ ਨਾਵਲ ਦੇ ਵਿੱਚ ਮਰਕਜ਼ੀ ਕਿਰਦਾਰ ਅਦਾ ਕਰਦਾ ਹੈ।